ਅੱਜ ਤੱਕ ਸਾਡੇ ਸੀਐਮ ਸਾਹਿਬ ਦਾ ਬਿਆਨ ਨਹੀਂ ਆਇਆ ਵੀ ਕਿਤੇ ਫੜ ਵੀ ਆਇਆ। ਠੀਕ ਹੈ। ਤੇ ਜੇ ਫਲੱਡ ਡਿਕਲੇਅਰ ਹੀ ਨਹੀਂ ਹੁੰਦਾ ਤੇ ਸਾਡੀ ਫਸਲ ਹਜ਼ਾਰਾਂ ਏਕੜ ਮਰ ਗਈ ਆ, ਉਹਦਾ ਮੁਆਵਜ਼ਾ ਕਿੰਨੇ ਦੇਣਾ? ਸਹੀ ਗੱਲ। ਜਿਨ੍ਹਾਂ ਜ਼ਮੀਨਾਂ ਦੇ ਵਿੱਚ ਰੇਤਾ ਪੈ ਗਈ ਆ ਉਹਨਾਂ ਦੇ ਵਾਸਤੇ ਪੈਸਾ ਕਿੰਨੇ ਦੇਣਾ ਉਹਨਾਂ ਨੂੰ ਜ਼ਮੀਨਾਂ ਬਣਾਉਣ ਵਾਸਤੇ? ਇੱਕ ਧੱਬਾ ਸਾਡੇ ਤੇ ਲੱਗਿਆ ਵੀ ਇਹ ਦਰਿਆ ਦੀ ਜ਼ਮੀਨ ਮੱਲ ਕੇ ਬੈਠੇ। ਇਹ ਦਰਿਆ ਮਾਲਕੀਅਤ ਕਿਹਦੀ ਹੈ ਫਿਰ? ਇਹ ਮਾਲਕੀਅਤ ਸਾਡੀ ਆ। ਤੁਹਾਡੇ ਕੋਲ ਪੇਪਰ ਨੇ? ਸਾਡੀ ਆਪਣੀ ਰਜਿਸਟਰੀਆਂ ਨੇ, ਅਸੀਂ ਉੱਤੇ ਲਿਮਟਾਂ ਲਈਆਂ ਨੇ। ਪਹਿਲੀਆਂ ਸਰਕਾਰਾਂ ਜਿਹੜੀਆਂ ਸੀ ਨਾ, ਕੋਈ ਵੀ ਰਹੀ ਹੋਵੇ, ਉਹ 12,000 ਤੱਕ ਉਹਨਾਂ ਨੇ ਮੁਆਵਜ਼ਾ ਸਾਨੂੰ ਦਿੰਦੇ ਸੀ ਪਰ ਏਕੜ। ਤੇ ਜਦੋਂ ਇਹ ਆਏ ਇਹਨਾਂ ਨੇ 6700 ਕੀਤਾ ਤੇ ਪਰ ਉਹ ਤੇ ਕੰਡੀਸ਼ਨ ਵੀ ਲਾਤੀ ਵੀ 5 ਕਿੱਲਿਆਂ ਤੋਂ ਜਿਹੜਾ ਵੱਧ ਉਹ ਕਿਸੇ ਨੂੰ ਖਰਾਬਾ ਨਹੀਂ ਦੇਣਾ। ਫਿਰ ਉਹਦੇ ਨਾਲ ਪੂਰਤੀ ਹੋ ਜਾਂਦੀ ਹੈ ਜਿੰਨੀ ਫਸਲ ਤਬਾਹ ਹੋਈ? ਨਾ ਜੀ ਨਾ, ਉਹ ਤੇ ਜਿਹੜੀ ਆਪਾਂ ਝੋਨੇ ਦੀ ਲਵਾਈ ਦਿੰਨੇ ਆ ਨਾ 6 ਤੋਂ 7,000, ਜਦੋਂ ਲਾਸਟ ਤੇ ਆ ਕੇ ਆਪਾਂ ਜਦੋਂ ਮੱਕੀ ਵਾਲੇ ਖੇਤ ਲਵਾਏ ਨਾ ਜੀ 6 ਤੋਂ 7,000 ਉਹਦੀ ਲਵਾਈ ਆ ਝੋਨੇ ਦੀ। ਕੱਲਾ ਨਾ ਕਿਸਾਨ ਦਾ ਪੁੱਤ ਬਣਦਾ ਵਾ ਸਾਡਾ ਸੀਐਮ ਸਾਹਿਬ। ਅਸੀਂ ਕਹਿੰਦੇ ਵੀ ਜੇ ਕਿਸਾਨ ਦਾ ਪੁੱਤ ਹੋਵੇ ਤੇ ਗਰਾਊਂਡ ਲੈਵਲ ਤੇ ਆਵੇ, ਉਹ ਗਰਾਊਂਡ ਲੈਵਲ ਤੇ ਆ ਕੇ ਤੇ ਲੋਕਾਂ ਦਾ ਦੁੱਖ ਦਰਦ ਸੁਣੇ। ਉਹ ਤਾਂ ਜਿੱਥੇ ਕਿਤੇ ਆਉਂਦਾ ਵਾ ਤੇ ਉਹ ਤਾਂ ਪਹਿਲਾਂ ਹੀ ਲੋਕਾਂ ਨੂੰ ਉੱਥੇ ਚੁੱਕ ਚੁਕਈਆ ਕਰ ਦਿੰਦੇ ਵੀ ਕੋਈ ਵਿਰੋਧ ਨਾ ਕਰੇ, ਕੋਈ ਸਵਾਲ ਨਾ ਪੁੱਛੇ। ਪਰ ਅੱਜ ਪਹੁੰਚੇ ਆ, ਪਹਿਲਾਂ ਕੋਈ ਆ। ਕਿੰਨੇ ਦਿਨਾਂ ਤੋਂ ਪਾਣੀ ਆਇਆ ਹੋਇਆ ਪਰ ਟੀਮ ਅੱਜ 5 ਦਿਨ ਹੋ ਗਏ ਸਾਡਾ ਬੰਨ ਟੁੱਟਿਆ। ਠੀਕ ਹੈ। ਤੇ ਟੀਮ ਅੱਜ ਆਈ ਹੈ? ਟੀਮ ਅੱਜ ਆਈ ਹੈ। ਇਹ ਵੀ ਹੁਣ ਜਦੋਂ ਪਾਣੀ ਹੈ ਉਦੋਂ ਤਾਂ ਸਾਰੇ ਹੀ ਆ ਰਹੇ ਨੇ ਸੇਵਾ ਕਰਨ, ਬਾਅਦ ਦੇ ਵਿੱਚ ਫਿਰ ਸੇਵਾ ਘਟ ਜਾਂਦੀ ਹੈ ਜਾਂ ਫਿਰ ਜੇ ਅਪੀਲ ਕਰਦੇ ਹੋ ਤਾਂ ਹੀ ਪਹੁੰਚਦੇ ਹੋਣਗੇ। ਉੱਦਾਂ ਕਿਸੇ ਨੂੰ ਕੀ ਪਤਾ ਲੱਗਦਾ, ਅਗਲਾ ਕਹਿੰਦਾ ਪਾਣੀ ਘਟ ਗਿਆ ਹੁਣ ਸਾਰਾ ਕੁਝ ਨਾਰਮਲ ਹੋ ਗਿਆ, ਪਰ ਨਾਰਮਲ ਨਹੀਂ ਹੁੰਦਾ। ਤੁਸੀਂ ਇਹ ਕਹਿਣਾ ਚਾਹੁੰਦੇ? ਬਿਲਕੁਲ ਜੀ, ਜਦੋਂ ਇਦਾਂ ਰੌਲਾ ਪੈਂਦਾ ਨਾ ਉਦੋਂ ਤੇ ਸਾਰੇ ਪਿੰਡਾਂ ਤੋਂ ਵੀ ਮਤਲਬ ਗਰਾਹੀਆਂ ਇਕੱਠੀਆਂ ਕਰਕੇ ਤੇ ਲੈ ਆਉਂਦੇ ਆ। ਪਰ ਅਸੀਂ ਤੇ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਜਦੋਂ ਅਸੀਂ ਬੰਨ ਬੰਨਣਾ ਸਾਨੂੰ ਡੀਜ਼ਲ ਦਿੱਤਾ ਜਾਵੇ ਉਸ ਸਮੇਂ। ਹਾਂ, ਉਸ ਸਮੇਂ ਸਾਨੂੰ ਜਿਹੜੇ ਸਾਡੇ ਪੈਟਰੋਲ ਪੰਪ ਨੇ ਉਹਨਾਂ ਦੇ ਉੱਤੇ ਪੈਸੇ ਜਮ੍ਹਾਂ ਕਰਾ ਦਿਓ, ਤੁਸੀਂ ਆਪਣਾ ਬਿੱਲ ਲੈ ਲਓ। ਜਾਂ ਜਦੋਂ ਸਾਨੂੰ ਮਿੱਟੀ ਦੀ ਲੋੜ ਆ, ਮਿੱਟੀ ਉੱਥੇ ਮੁਹੱਈਆ ਕਰਵਾਈ ਜਾਵੇ, ਕਿਉਂਕਿ ਇੱਥੇ ਸਾਰੇ ਜਦੋਂ ਪਾਣੀ ਲੈਣਾ ਤੇ ਸਾਰਾ ਕੁਝ ਗਿੱਲਾ ਹੋਣਾ। ਪਰ ਸਾਨੂੰ ਤੁਸੀਂ ਬੰਨ ਲਾ ਕੇ ਕੈਰੋਂ ਵੇਲੇ 58-59 ਦੇ ਵਿੱਚ ਤੁਸੀਂ ਬੰਨ ਲਾ ਕੇ ਸਾਨੂੰ ਦਰਿਆ ਵਾਲੇ ਬਣਾਇਆ ਗਿਆ। ਅਸੀਂ ਦਰਿਆ ਵਾਲੇ ਨਹੀਂ, ਨਾ ਅਸੀਂ ਦਰਿਆ ਦੀ ਜ਼ਮੀਨ ਮੱਲੀ। ਜਿਹੜੀ ਇਹਨਾਂ ਦੀ ਸਰਕਾਰੀ ਰਿਪੋਰਟ ਆ ਉਹਦੇ ਮੁਤਾਬਕ ਇੱਥੇ ਜਦੋਂ ਦਾ ਪਾਣੀ ਚੜਿਆ 13 ਲੱਖ ਕਿਊਸਕ ਪਾਣੀ ਆਇਆ ਇੱਥੇ। ਅੱਛਾ ਜੀ। ਇਸ ਏਰੀਏ 'ਚ ਤੇ ਹਰੀਕੇ ਹੈਡ ਵਰਕਸ ਤੋਂ ਕਿੰਨਾ ਕੀਤਾ? 3 ਲੱਖ ਕਿਊਸਕ ਇਹਨਾਂ ਨੇ ਡਾਊਨ ਸਟਰੀਮ ਨੂੰ ਤੇ 2.5 ਲੱਖ ਕਿਊਸਕ ਕੀਤਾ ਨਹਿਰਾਂ ਨੂੰ। ਕਿੰਨਾ? 5.5 ਲੱਖ ਹੋ ਗਿਆ। ਤੇ ਬਾਕੀ 7.5 ਲੱਖ ਪਾਣੀ ਕਿੱਥੇ ਆ? ਉਹ ਤਾਂ ਸਾਡੇ ਖੇਤਾਂ 'ਚ ਆ, ਉਹ ਸਾਡੇ ਘਰਾਂ 'ਚ ਆ। ਤੇ ਫਿਰ ਇਹਨਾਂ ਨੇ ਕਿਉਂ ਨਹੀਂ ਰਿਲੀਜ਼ ਕੀਤਾ ਅੱਗੇ? ਸਰਕਾਰ ਪਹੁੰਚੀ ਸੀ, ਜਿਵੇਂ ਆਪਾਂ ਇੱਕ ਛੋਟਾ ਬੱਚਾ ਨਹੀਂ ਹੁੰਦਾ ਵੀ ਉਹ ਰੋਂਦਾ ਤੇ ਚਾਹੇ ਮਾਂ ਉਹਨੂੰ ਦੁੱਧ ਦਿੰਦੀ, ਚਾਹੇ ਆਪਾਂ ਉਹਨੂੰ ਆਖਦੇ ਬੱਚਾ ਤੈਨੂੰ ਕੋਈ ਟੌਫੀ ਦੇ ਦੇਣੇ ਕੋ, ਸਰਕਾਰ ਕਰਦੀ ਉਹ ਕੰਮ। ਆਰ ਲਾ ਦਿੰਦੀ ਆ, ਆਉਂਦੀ ਆ, 1-2 ਬੋਰੇ ਦਿੰਦੀ ਆ, ਬੈਗ ਦਿੰਦੀ ਆ ਤੇ ਫੋਟੋਆਂ ਖਿਚਾ ਕੇ ਚਲੀ ਜਾਂਦੀ। ਤੁਸੀਂ ਇੱਥੇ ਦੇਖ ਲਓ ਵੀ ਸਰਕਾਰ ਦਾ ਕੋਈ ਉੱਚ ਅਧਿਕਾਰੀ ਹੈ ਨਹੀਂ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਤੁਸੀਂ ਵੇਖ ਰਹੇ ਹੋ। ਇਸ ਸਮੇਂ ਅਸੀਂ ਬਿਆਸ ਦਰਿਆ ਦੇ ਬੰਨ ਟੁੱਟਣ ਕਾਰਨ ਪੀੜਤ ਲੋਕਾਂ ਦੇ ਵਿਚਾਲੇ ਖੜੇ ਹਾਂ। ਇਸ ਜਗ੍ਹਾ ਤੇ ਜਿਸ ਤਰੀਕੇ ਦੀ ਕਰੋਪੀ ਤੁਸੀਂ ਸ਼ਾਰਟਸ ਦੇ ਵਿੱਚ ਦੇਖ ਰਹੇ ਹੋ, ਬੇਹੱਦ ਦਰਦਨਾਕ ਹੈ। ਬੇਸ਼ੱਕ ਧੁੱਪ ਦਾ ਪ੍ਰਕੋਪ ਅੱਜ ਬਹੁਤ ਤੇਜ਼ ਹੈ, ਪਾਣੀ ਹਲਕਾ ਹਲਕਾ ਘਟਣਾ ਸ਼ੁਰੂ ਹੋਇਆ, ਪਰ ਇੱਥੋਂ ਦੇ ਜਿਹੜੇ ਪੀੜਤ ਲੋਕ ਨੇ ਉਹਨਾਂ ਦੇ ਨਾਲ ਸਾਂਝ ਪਾਉਣੇ ਗੱਲਬਾਤ। ਤੁਹਾਡਾ ਪਹਿਲਾਂ ਤਾਂ ਪਿੰਡ ਦੱਸਿਓ ਤੇ ਤੁਹਾਡੇ ਪਿੰਡ 'ਚ ਕਿੰਨਾ ਕੁ ਪਾਣੀ ਹੈ ਇਹਦੇ ਬਾਰੇ ਦੱਸਿਓ ਜੀ। ਮੇਰਾ ਨਾਮ ਕੁਲਦੀਪ ਸਿੰਘ ਨੰਬਰਦਾਰ, ਪਿੰਡ ਸਾਂਗਰਾ, ਤਹਿਸੀਲ ਸੁਲਤਾਨਪੁਰ ਲੋਧੀ, ਡਿਸਟ੍ਰਿਕਟ ਕਪੂਰਥਲਾ ਜੀ। ਸਾਡੇ ਪਿੰਡ ਦੇ ਵਿੱਚ ਇਸ ਵਕਤ 8 ਤੋਂ 9 ਫੁੱਟ ਪਾਣੀ ਜਿਹੜਾ ਵਾ ਜ਼ਮੀਨਾਂ ਦੇ ਵਿੱਚ ਭਰਿਆ ਪਿਆ। ਤੁਸੀਂ ਦਿਖਾ ਸਕਦੇ ਹੋ ਇੱਥੋਂ ਦੀਦਾ ਤੁਹਾਡਾ ਪਿੰਡ ਕਿਹੜਾ ਹੈ? ਬਿਲਕੁਲ, ਆ ਸਾਹਮਣੇ ਪਿੰਡ ਸਾਡਾ ਹੀ ਆ ਜੀ। ਉਹ ਗੁਰਦੁਆਰਾ ਸਾਹਿਬ ਤੁਸੀਂ ਜ਼ੂਮ ਕਰਕੇ ਦੇਖ ਸਕਦੇ ਹੋ। ਹਾਂਜੀ। ਜਿਹੜੀ ਉਹ ਉੱਚਾ ਗੁੰਬਦ ਬਣਿਆ, ਇਹ ਸਾਂਗਰਾ ਪਿੰਡ ਆ ਸਾਰਾ। ਠੀਕ ਹੈ ਜੀ। ਤੇ ਇਹ ਟੋਟਲ ਚਾਰਜ ਫਿਰ ਪਾਣੀ ਦੇ ਨਾਲ ਘਿਰਿਆ। ਕਿੰਨੀ ਕੁ ਆਬਾਦੀ ਹੈ ਪਿੰਡ ਦੀ? ਇਹ ਪਿੰਡ ਦੇ ਵਿੱਚ ਸਾਡੇ ਕੋਲ 40 ਕੁ ਘਰ ਨੇ। ਠੀਕ ਹੈ ਜੀ। ਤੇ ਬਾਕੀ ਇਹਦੇ ਨਾਲ ਹੋਰ ਪਿੰਡ ਨੇ, ਜਿਸ ਤਰ੍ਹਾਂ ਮੰਡ ਭੀਮ ਕਦੀਮ, ਪੰਡ ਭੀਮ ਜਦੀਦ, ਭੀਮ ਕਦੀਮ ਕੱਲਾ, ਬੰਦੂ ਕਦੀਮ, ਬੰਦੂ ਜੀ, ਅਕਾਲਪੁਰ, ਕਿਸ਼ਨਪੁਰ ਘੜਕਾ, ਐਵੇਂ ਦੇ ਪਿੰਡ ਹੋਰ ਵੀ ਹੈਗੇ। ਅੱਛਾ, ਤੁਹਾਡੇ ਪਿੰਡ ਦੇ ਵਿੱਚੋਂ ਸਾਰਿਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਜਾਂ ਆਪਣੇ ਆਪਣੇ ਥਾਵਾਂ ਤੇ ਹੀ ਨੇ ਲੋਕ? ਨਹੀਂ, ਸੁਰੱਖਿਅਤ ਸਾਡੇ ਨਾ ਵੀ ਜਿੱਦਾਂ ਪਹਿਲਾਂ ਵੀ ਇੱਥੇ ਹੜ੍ਹ ਦੀ ਮਾਰ ਪੈਂਦੀ ਰਹੀ ਆ ਤੇ ਸਾਡੇ ਲੋਕਾਂ ਨੇ ਆਪਣੇ ਰਿਹਾਇਸ਼ ਵਾਸਤੇ ਪ੍ਰਬੰਧ ਕੀਤੇ ਹੋਏ ਨੇ। ਥੋੜੇ ਪਾਣੀ ਤੋਂ ਉੱਚੇ ਨੇ। ਅੱਜ ਵੀ ਜੇ 4 ਫੁੱਟ ਪਾਣੀ ਵੀ ਹੋਰ ਇੱਥੇ ਵੱਧ ਜਾਂਦਾ ਤਾਂ ਵੀ ਸਾਡੇ ਘਰ ਅਜੇ ਸੇਫ ਨੇ। ਅੱਛਾ। ਕਿਉਂਕਿ ਜਿੰਨੀ ਮੈਂ ਪਿਛਲੇ 2 ਸਾਲ ਤੋਂ ਕੋਠੀ ਪਾਈ ਆ, ਮੇਰੀ ਇਸ ਵਕਤ ਕੋਠੀ 6 ਫੁੱਟ ਉੱਚੀ ਆ। ਪਾਣੀ 6 ਫੁੱਟ ਹੋਰ ਲੱਗੇ ਫੇਰ ਮੇਰੀ ਕੋਠੀ 'ਚ ਵੜੂਗਾ। ਇਸ ਕਰਕੇ ਆ ਵੀ ਜਿੰਨੇ ਵੀ ਘਰ ਕੋਈ 3 ਫੁੱਟ 4 ਫੁੱਟ ਪਾਣੀ ਤੋਂ ਜੇ ਸੇਵਾ, ਜਿੰਨੀ ਦੇਰ ਪੂਰਾ ਪਾਣੀ ਉੱਥੇ ਘਰਾਂ ਨੂੰ ਨਹੀਂ ਲੱਗਦਾ ਉਨੀ ਦੇਰ ਸਾਡੇ ਜਿਹੜੇ ਇੱਥੋਂ ਲੋਕ ਆ ਉਹ ਨਿਕਲਣ ਨੂੰ ਤਿਆਰ ਨਹੀਂ ਹੁੰਦੇ। ਅੱਛਾ, ਖਾਣੇ ਦਾਣੇ ਦਾ ਕਿਹੋ ਜਿਹਾ ਪ੍ਰਬੰਧ ਹੈ? ਜਿਸ ਤਰੀਕੇ ਨਾਲ ਸੇਵਾਵਾਂ ਚੱਲ ਰਹੀਆਂ ਨੇ, ਪਾਣੀ ਇੱਥੋਂ ਤੱਕ ਕਿ ਪਸ਼ੂਆਂ ਦੇ ਚਾਰੇ ਦਾ, ਫੀਡ ਦਾ ਪ੍ਰਬੰਧ ਵੀ ਕੀਤਾ ਹੋਇਆ, ਪਰ ਉੱਥੇ ਪਹੁੰਚ ਰਿਹਾ ਸਾਰਾ ਕੁਝ? ਕਿਉਂਕਿ ਇੱਥੋਂ ਦਾ ਜਿਹੜਾ ਪਿੰਡ ਤੁਹਾਡਾ ਦਿਸ ਰਿਹਾ ਉੱਥੇ ਤੱਕ ਤਾਂ ਪਹੁੰਚ ਰਿਹਾ। ਲੋਕ ਦੱਸ ਰਹੇ ਨੇ ਕਿ ਜਿਹੜੇ ਅੱਗੇ ਨੇ ਉੱਥੇ ਤਾਂ ਕੋਈ ਵੀ ਨਹੀਂ ਜਾ ਰਿਹਾ, ਉਰੇ ਸਾਰਾ ਸਮਾਨ ਲੱਗੀ ਜਾ ਰਿਹਾ ਹੈ। ਉਹ ਅੱਗੇ ਵਾਲੇ ਸ਼ਾਇਦ ਵਾਂਝੇ ਬੈਠੇ ਹੋਣ, ਤੁਹਾਡੇ ਪਿੰਡ ਪਹੁੰਚ ਰਿਹਾ ਸਮਾਨ? ਐਵੇਂ ਆ ਜੀ, ਸਾਡੇ ਪਿੰਡ
ਨਹੀਂ ਇਦਾਂ ਪਹੁੰਚਿਆ, ਜੋ ਵੀ ਜਾਣਾ ਕਿਸ਼ਤੀ ਤੇ ਹੀ ਜਾਣਾ ਵਾ। ਠੀਕ ਹੈ। ਤੇ ਇਵੇਂ ਆ ਕਿ ਅਸੀਂ ਬਹੁਤਾਤ ਦੇ ਵਿੱਚ ਅਸੀਂ ਲੈਣਾ ਵੀ ਨਹੀਂ ਚਾਹੁੰਦੇ। ਠੀਕ ਹੈ। ਅਸੀਂ ਹੱਥ ਜੋੜ ਕੇ ਸੰਗਤ ਨੂੰ ਅਪੀਲ ਕਰਦੇ ਹਾਂ ਵੀ ਜਦੋਂ ਸਾਡਾ ਬੰਨ੍ਹ ਟੁੱਟ ਜਾਂਦਾ ਨਾ ਜੀ, ਸਾਡੀ ਫਸਲ ਮਾਰੀ ਜਾਂਦੀ ਆ। ਜਿਹੜੀ ਸਾਡੀ ਤੂੜੀ ਹੁੰਦੀ ਹੈ ਨਾ, ਜੋ ਲਗਭਗ ਅਸੀਂ ਪਸ਼ੂਆਂ ਵਾਸਤੇ ਸੁਰੱਖਿਅਤ ਉੱਚੇ ਥਾਂ ਤੇ ਆ। ਤੇ ਉਸ ਤੋਂ ਉਪਰੰਤ ਜਿਹੜਾ ਅਸੀਂ ਜਾਣ ਕੇ ਫੀਡ ਦਾ ਜਾਂ ਇਦਾਂ ਦਾ ਅਚਾਰ ਦਾ ਉਹ ਪ੍ਰਬੰਧ ਕਰਕੇ ਰੱਖਦੇ ਹਾਂ। ਪਰ ਇਹ ਆ ਵੀ ਅਸੀਂ NGO ਆ ਸਾਡੀ, ਧੰਨਵਾਦ ਉਹਨਾਂ ਸਾਰਿਆਂ ਵੀਰਾਂ ਦਾ ਜਿਹੜੇ ਆਪਣੇ ਦਸਵੰਧ ਦੀ ਕਮਾਈ ਦੇ ਵਿੱਚੋਂ ਕੱਢ ਕੇ ਹਿੱਸਾ ਲੈ ਕੇ ਆਉਂਦੇ ਆ। ਪਰ ਅਸੀਂ ਤੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਜਦੋਂ ਅਸੀਂ ਬੰਨ੍ਹ ਬੰਨਣਾ, ਸਾਨੂੰ ਡੀਜ਼ਲ ਦਿੱਤਾ ਜਾਵੇ ਉਸ ਸਮੇਂ। ਹਾਂ, ਉਸ ਸਮੇਂ ਸਾਨੂੰ ਜਿਹੜੇ ਸਾਡੇ ਪੈਟਰੋਲ ਪੰਪ ਨੇ ਉਹਨਾਂ ਦੇ ਉੱਤੇ ਪੈਸੇ ਜਮ੍ਹਾਂ ਕਰਾ ਦਿਓ। ਤੁਸੀਂ ਆਪਣਾ ਬਿੱਲ ਲੈ ਲਓ, ਅਸੀਂ ਉਹਨਾਂ ਤੋਂ ਜਿੰਨਾ ਬਣਦਾ ਤੁਸੀਂ ਪੈਟਰੋਲ ਪੈਸੇ ਜਮ੍ਹਾਂ ਕਰਾਏ ਹੋਣਗੇ ਨਾ, ਡੀਜ਼ਲ ਲਿਆ ਕੇ ਆਪਣੇ ਟਰੈਕਟਰਾਂ 'ਚ ਪਾ ਕੇ ਇਹਨਾਂ ਤੋੜਾਂ ਨੂੰ ਪੂਰ ਲਵਾਂਗੇ। ਜਾਂ ਜਦੋਂ ਸਾਨੂੰ ਮਿੱਟੀ ਦੀ ਲੋੜ ਆ, ਮਿੱਟੀ ਉੱਥੇ ਮੁਹੱਈਆ ਕਰਵਾਈ ਜਾਵੇ, ਕਿਉਂਕਿ ਇੱਥੇ ਸਾਰੇ ਜਦੋਂ ਪਾਣੀ ਲੈਣਾ ਤੇ ਸਾਰਾ ਕੁਝ ਗਿੱਲਾ ਹੋਣਾ, ਰਿਬ ਹੋਣੀ ਆ, ਕਈ ਮਤਲਬ ਦਿਨ ਉਹਨੇ ਸੁੱਕਣਾ ਨਹੀਂਗਾ, ਤੇ ਸਾਨੂੰ ਸੁੱਕੀ ਮਿੱਟੀ ਦੀ ਲੋੜ ਹੁੰਦੀ ਆ, ਬੋਰੇ ਭਰ ਕੇ ਲਾਉਣ ਦੀ। ਉਹਨਾਂ ਚੀਜ਼ਾਂ ਦੀ ਸਾਨੂੰ ਲੋੜ ਆ। ਅੱਜ ਜਿਹੜੀ ਆ, ਚਲੋ ਠੀਕ ਆ, ਸਾਡੀ ਫਸਲ ਵੀ ਮਾਰੀ ਗਈ ਆ, ਸਾਡੇ ਪੱਠੇ ਵੀ ਮਾਰੇ ਗਏ ਆ। ਜੇ ਕੋਈ NGO ਲੈ ਕੇ ਆਉਂਦੀ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ, ਉਹਨਾਂ ਨੂੰ ਦਰਦ ਆ ਤਾਂ ਹੀ ਸਾਡੇ ਕੋਲ ਪਹੁੰਚਦੇ ਆ। ਪਰ ਅਸੀਂ ਪ੍ਰਜੋਰ ਅਪੀਲ ਕਰਦੇ ਹਾਂ ਵੀ ਜਦੋਂ ਅਸੀਂ ਬੰਨ੍ਹ ਬੰਨ੍ਹਣੇ ਆ, ਉਦੋਂ ਕਿਰਪਾ ਕਰਕੇ ਸਾਨੂੰ ਡੀਜ਼ਲ ਦੀ ਸੇਵਾ ਕੀਤੀ ਜਾਵੇ, ਮਿੱਟੀ ਦੀ ਸੇਵਾ ਕੀਤੀ। ਅੱਛਾ, ਇਹਦੇ 'ਚ ਇਹ ਗੱਲ ਹੋ ਗਈ ਵੀ ਹੁਣ ਜਦੋਂ ਪਾਣੀ ਹੈ ਉਦੋਂ ਤਾਂ ਸਾਰੇ ਹੀ ਆ ਰਹੇ ਨੇ ਸੇਵਾ ਕਰਨ, ਬਾਅਦ ਦੇ ਵਿੱਚ ਫਿਰ ਸੇਵਾ ਘਟ ਜਾਂਦੀ ਹੈ, ਜਾਂ ਫਿਰ ਜੇ ਅਪੀਲ ਕਰਦੇ ਹੋ ਤਾਂ ਹੀ ਪਹੁੰਚਦੇ ਹੋਣਗੇ। ਉੱਦਾਂ ਕਿਸੇ ਨੂੰ ਕੀ ਪਤਾ ਲੱਗਦਾ, ਅਗਲਾ ਕਹਿੰਦਾ ਪਾਣੀ ਘਟ ਗਿਆ, ਹੁਣ ਸਾਰਾ ਕੁਝ ਨਾਰਮਲ ਹੋ ਗਿਆ, ਪਰ ਨਾਰਮਲ ਨਹੀਂ ਹੁੰਦਾ। ਤੁਸੀਂ ਇਹ ਕਹਿਣਾ ਚਾਹੁੰਦੇ? ਬਿਲਕੁਲ ਜੀ, ਜਦੋਂ ਇਦਾਂ ਰੌਲਾ ਪੈਂਦਾ ਨਾ, ਉਦੋਂ ਤੇ ਸਾਰੇ ਪਿੰਡਾਂ ਤੋਂ ਵੀ ਮਤਲਬ ਗਰਾਹੀਆਂ ਇਕੱਠੀਆਂ ਕਰਕੇ ਤੇ ਲੈ ਆਉਂਦੇ ਆ। ਬਾਅਦ ਦੇ ਵਿੱਚ ਜਿੱਦਾਂ ਸੰਪਰਦਾਇ ਕਾਰ ਸੇਵਾ ਬਾਬੇ ਸਰਿਆਲੀ ਸਾਹਿਬ ਵਾਲੇ ਆ, ਬਾਬਾ ਸੁੱਖਾ ਸਿੰਘ ਹੋਣੀ, ਇਹ ਸਾਡੇ ਕੋਲੇ ਰਹਿੰਦੇ ਆ, ਜਾਂ ਸਾਡੇ ਕੋਲ ਖਾਲਸਾ ਏਡ ਰਹਿੰਦੀ ਆ, ਜਾਂ ਸਾਡੇ ਕੋਲੇ ਸਾਡਾ MLA ਰਾਣਾ ਇੰਦਰ ਪ੍ਰਤਾਪ, ਉਹ ਸਾਡੀ ਜੋ ਵੀ ਅਸੀਂ ਉਹ ਤੋਂ ਮੰਗੀ ਉਹ ਸਾਨੂੰ ਮੁਹੱਈਆ ਕਰਵਾਉਂਦਾ ਵਾ। ਤੇ ਉਸ ਇਹ ਜਿਹੜੀਆਂ ਤਿੰਨ ਮੈਂ ਕਹਿੰਦਾ ਇਹ ਵੀ ਸੰਸਥਾ ਨੇ, ਜਿੱਦਾਂ ਕਾਰ ਸੇਵਾ ਤੇ ਜਾਂ ਖਾਲਸਾ ਏਡ ਆ, ਇਵੇਂ ਇੱਕ ਰਾਣਾ ਇੰਦਰ ਪ੍ਰਤਾਪ ਵੀ ਸਾਡੇ ਵਾਸਤੇ ਸੰਸਥਾ ਹੀ ਆ। ਅੱਛਾ, ਸਰਕਾਰ ਦਾ ਰੋਲ ਕਿਵੇਂ ਦੇਖਦੇ ਹੋ ਇਹ ਸਾਰੇ ਦੇ ਵਿੱਚ? ਸਰਕਾਰ ਨੇ ਕਿੱਦਾਂ ਦੀ ਮਦਦ ਲੋਕਾਂ ਤੱਕ ਪਹੁੰਚਾਈ ਹੈ, ਲੋਕਾਂ ਤੋਂ ਹਟ ਕੇ? ਖਾਲਸਾ ਏਡ ਹੋ ਗਈ, ਸਰਹਾਲੀ ਵਾਲੇ ਬਾਬਾ ਜੀ ਹੋ ਗਏ, ਹੋਰ ਲੋਕ ਜਿਹੜੇ ਥੋੜੀ ਤਿਲ ਫੁੱਲ ਮਦਦ ਜਿੰਨੀ ਕਰ ਸਕਦੇ ਨੇ ਕਰ ਰਹੇ ਨੇ। ਸਰਕਾਰ ਦੀ ਮਦਦ ਕਿੱਥੇ ਕਿ ਖੜੀ ਦੇਖਦੇ ਹੋ? ਵੋਟਾਂ ਮਿਲੀਆਂ ਨੇ, ਇੱਥੇ ਚਲਾਉਣ ਦੇ ਲਈ ਸਰਕਾਰ ਦੇ ਵੱਲੋਂ ਖਾਣਾ ਪਹੁੰਚਾਇਆ ਜਾ ਰਿਹਾ, ਜਾਂ ਸਰਕਾਰ ਦੇ ਅਫਸਰ ਹੀ ਪਹੁੰਚ ਕੇ ਤੁਹਾਡਾ ਹਾਲ ਚਾਲ ਪੁੱਛ ਰਹੇ ਹੋਣ? ਵੇਖੋ, ਜਿਹੜਾ ਪ੍ਰਸ਼ਾਸਨ ਆ ਨਾ ਜੀ, ਪ੍ਰਸ਼ਾਸਨ ਡਿਊਟੀ ਨਿਭਾ ਰਿਹਾ ਆਪਦੀ, ਤੇ ਪ੍ਰਸ਼ਾਸਨ ਆਪਣੀ ਸਮਰੱਥਾ ਦੇ ਮੁਤਾਬਕ ਜੋ ਆ ਨਾ, ਉਹ ਇੱਥੇ ਐਸਪੀ ਮੈਡਮ ਵੀ ਆਏ ਸੀ, ਉਹਨਾਂ ਨੇ ਕੁਝ ਅਚਾਰ ਚੂਰ ਜਿਵੇਂ ਲਿਆ ਕੇ ਤੇ ਇੱਥੇ ਵੰਡਿਆ। ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਅੱਜ ਤੱਕ ਸਾਡੇ CM ਸਾਹਿਬ ਦਾ ਬਿਆਨ ਨਹੀਂ ਆਇਆ ਵੀ ਕਿਤੇ ਹੜ੍ਹ ਵੀ ਆਇਆ, ਤੇ ਜੇ ਫਲੱਡ ਡਿਕਲੇਅਰ ਹੀ ਨਹੀਂ ਹੁੰਦਾ ਤੇ ਸਾਡੀ ਫਸਲ ਹਜ਼ਾਰਾਂ ਏਕੜ ਮਰ ਗਈ ਆ, ਉਹਦਾ ਮੁਆਵਜ਼ਾ ਕਿੰਨੇ ਦੇਣਾ? ਸਹੀ ਗੱਲ। ਜਿਨ੍ਹਾਂ ਜ਼ਮੀਨਾਂ ਦੇ ਵਿੱਚ ਰੇਤਾ ਪੈ ਗਈ ਆ, ਉਹਨਾਂ ਦੇ ਵਾਸਤੇ ਪੈਸਾ ਕਿੰਨੇ ਦੇਣਾ? ਉਹਨਾਂ ਨੂੰ ਜ਼ਮੀਨਾਂ ਬਣਾਉਣ ਵਾਸਤੇ। ਜਿਨ੍ਹਾਂ ਜ਼ਮੀਨਾਂ ਦੇ ਵਿੱਚ ਟੋਏ ਪੈ ਗਏ ਆ, ਉਹਨਾਂ ਨੂੰ ਪੂਰਨ ਵਾਸਤੇ ਪੈਸਾ ਕਿੰਨੇ ਦੇਣਾ ਵਾ? ਸਰਕਾਰ ਤਾਂ ਕਹੂ ਜੀ ਇਹ ਦਰਿਆ ਵਾਲੇ ਲੋਕ ਆ, ਪਰ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਆਮ ਪਬਲਿਕ ਨੂੰ ਤੇ ਸਰਕਾਰ ਨੂੰ, ਵੀ ਸਾਨੂੰ ਇੱਕ ਧੱਬਾ ਸਾਡੇ ਤੇ ਲੱਗਿਆ ਵੀ ਇਹ ਦਰਿਆ ਦੀ ਜ਼ਮੀਨ ਮੱਲ ਕੇ ਬੈਠੇ। ਇਹ ਦਰਿਆ ਮਾਲਕੀਅਤ ਕਿਹਦੀ ਆ ਫਿਰ? ਇਹ ਮਾਲਕੀਅਤ ਸਾਡੀ ਆ। ਤੁਹਾਡੇ ਕੋਲ ਪੇਪਰ ਨੇ? ਸਾਡੀ ਆਪਣੀ ਰਜਿਸਟਰੀਆਂ ਨੇ, ਅਸੀਂ ਉੱਤੇ ਲਿਮਟਾਂ ਲਈਆਂ ਨੇ। ਸਾਡੇ ਕੋਲ ਜੱਦੀ ਪੁਸ਼ਤੀ ਜ਼ਮੀਨ ਵੀ ਆ, ਔਰ ਪ੍ਰੋਪਰ ਵੇ ਦੇ ਨਾਲ ਜਿਹੜੀ ਅਸੀਂ ਸਰਕਾਰ ਕੋਲੋਂ ਖਰੀਦੀ ਆ ਅਲਾਟਮੈਂਟ ਵਾਲੀ ਜ਼ਮੀਨ, ਕਿਉਂਕਿ ਸਰਕਾਰ ਪਹਿਲਾਂ ਲੋਕਾਂ ਦੀ ਡਿਮਾਂਡ ਹੁੰਦੀ ਆ, ਫਿਰ ਸਰਕਾਰ ਉਹਦੀ ਪਾਲਿਸੀ ਬਣਾਉਂਦੀ ਕੈਬਨਿਟ ਦੇ ਵਿੱਚ, ਫਿਰ ਉਹ ਜੋ ਪਾਲਿਸੀ ਲਾਗੂ ਹੋ ਕੇ ਆ ਜਾਂਦੀ ਆ। ਤੇ ਪ੍ਰੋਪਰ ਅਸੀਂ ਇਹ ਜਿਹੜਾ ਇਹਨਾਂ ਦਾ ਹੁੰਦਾ ਵਾ ਮਾਲ ਵਿਭਾਗ, ਉਹਨੂੰ ਜਿਹੜੀ ਆ ਪੈਸੇ ਜਮ੍ਹਾਂ ਕਰਵਾ ਕੇ, ਤੇ ਪੈਸੇ ਜਮ੍ਹਾਂ ਕਰਾ ਉਹਨਾਂ ਤੋਂ ਰਜਿਸਟਰੀਆਂ ਕਰਾਉਣੇ, ਉਹਨਾਂ ਦੇ ਇੰਤਕਾਲ ਹੁੰਦੇ ਆ। ਫਿਰ ਅੱਗੇ ਜਾ ਕੇ ਉਹ ਜਦੋਂ ਸਾਡੇ ਇੰਤਕਾਲ ਹੋ ਜਾਂਦੇ ਆ ਤੇ ਫਿਰ ਅਸੀਂ ਉਹਨਾਂ ਤੇ ਲਿਮਟਾਂ ਵੀ ਲੈਂਦੇ ਆ, ਜਿਵੇਂ ਕਿਸੇ ਨੂੰ ਲੋੜ ਹੁੰਦੀ ਆ। ਇਹ ਸਾਰੇ ਦੇ ਵਿੱਚ ਜਿੱਦਾਂ ਪਹਿਲਾਂ 2023 ਚ ਜਦੋਂ ਹੜ੍ਹ ਆਇਆ, ਤੁਹਾਡੇ ਏਰੀਏ ਚ ਸੁਲਤਾਨਪੁਰ ਲੋਧੀ ਚ ਮੁੱਖ ਮੰਤਰੀ ਸਾਹਿਬ ਨੇ ਪਜਾਮਾ ਗੋਡਿਆਂ ਤੱਕ ਟੰਗ ਕੇ ਕਿਹਾ ਸੀ ਮੁਰਗੀ ਬੱਕਰੀ ਆਂਡੇ ਤੱਕ ਦਾ ਅਸੀਂ ਮੁਆਵਜ਼ਾ ਦੇਵਾਂਗੇ। ਉਦੋਂ ਮੁਆਵਜ਼ਾ ਮਿਲਿਆ ਕਦੀ? ਵੇਖੋ, ਕੁਛ ਨਹੀਂ ਮਿਲਿਆ। ਉਹਦੇ ਵਿੱਚ ਇਹਨਾਂ ਨੇ ਕੀ ਕੀਤਾ, ਪਹਿਲੀਆਂ ਸਰਕਾਰਾਂ ਜਿਹੜੀਆਂ ਸੀ ਨਾ, ਕੋਈ ਵੀ ਰਹੀ ਹੋਵੇ, ਉਹ 12,000 ਤੱਕ ਉਹਨਾਂ ਨੇ ਮੁਆਵਜ਼ਾ ਸਾਨੂੰ ਦਿੰਦੇ ਸੀ ਪਰ ਏਕੜ, ਤੇ ਜਦੋਂ ਇਹ ਆਏ ਇਹਨਾਂ ਨੇ 6700 ਕੀਤਾ, ਤੇ ਪਰ ਉਹ ਤੇ ਕੰਡੀਸ਼ਨ ਵੀ ਲਾਤੀ ਵੀ 5 ਕਿੱਲਿਆਂ ਤੋਂ ਜਿਹੜਾ ਵੱਧ ਉਹ ਕਿਸੇ ਨੂੰ ਖਰਾਬਾ ਨਹੀਂ ਦੇਣਾ। ਹੁਣ ਇੱਕ ਬੰਦੇ ਦੇ ਮੰਨ ਲਓ ਬਜ਼ੁਰਗ ਆ, ਕਈਆਂ ਦੇ ਤਾਂ ਕਈ ਸਾਲ ਇੰਤਕਾਲ ਹੀ ਨਹੀਂ ਚੜ੍ਹਦੇ। ਹੁਣ ਇੱਕ ਬਜ਼ੁਰਗ ਦੇ 4 ਬੱਚੇ ਆ, ਤੇ 4 ਬੱਚੇ 20 ਕਿੱਲੇ ਜ਼ਮੀਨ ਆ ਉਹਦੇ ਕੋਲੇ, ਤੇ ਪੈਲੀ ਉਹਦੀ ਬਜ਼ੁਰਗ ਦੇ ਨਾਮ ਆ। ਅੱਛਾ, ਉਹਨੂੰ ਤਾਂ ਫਿਰ ਉਹਨੂੰ ਤਾਂ 5 ਕਿੱਲਿਆਂ ਦਾ ਮਿਲੇਗਾ ਨਾ, ਤੇ ਉਹਨਾਂ ਦੀ ਜਾਣ ਕੇ ਜੇ ਬੱਚਿਆਂ ਦੇ ਨਾਂ ਹੋਈ ਹੋਵੇ ਜ਼ਮੀਨ, ਤੇ ਫਿਰ ਉਹਨਾਂ ਨੂੰ 5-5 ਕਿੱਲੇ ਮਿਲ ਸਕਦੀ ਆ। ਪਰ ਕਈਆਂ ਦੇ ਨਾਂ ਇੱਕ ਬੰਦੇ ਨਾਲ ਜ਼ਮੀਨ ਜ਼ਿਆਦਾ ਹੁੰਦੀ ਆ, ਭਿਆਲ ਉਹਦੇ ਜ਼ਿਆਦਾ ਹੁੰਦੇ ਆ। 67 ਜਿੱਦਾਂ ਤੁਸੀਂ ਕਹਿ ਰਹੇ ਹੋ, ਫਿਰ ਉਹਦੇ ਨਾਲ ਪੂਰਤੀ ਹੋ ਜਾਂਦੀ ਹੈ ਜਿੰਨੀ ਫਸਲ ਤਬਾਹ ਹੋਈ? ਨਾ ਜੀ ਨਾ, ਉਹ ਤੇ ਜਿਹੜੀ ਆਪਾਂ ਝੋਨੇ ਦੀ ਲਵਾਈ ਦਿੰਨੇ ਆ ਨਾ 6 ਤੋਂ 7 ਹਜ਼ਾਰ, ਜਦੋਂ ਲਾਸਟ ਤੇ ਆ ਕੇ ਆਪਾਂ
ਜਦੋਂ ਮੱਕੀ ਵਾਲੇ ਖੇਤ ਲਵਾਏ ਨਾ ਜੀ 6 ਤੋਂ 7000 ਉਹਦੀ ਲਵਾਈ ਆ ਝੋਨੇ ਦੀ। ਤੇ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਮੈਂ ਕਿਸਾਨ ਦਾ ਪੁੱਤ ਆ, ਮੈਨੂੰ ਬਹੁਤ ਕੁਝ ਪਤਾ ਹੈ। ਫਿਰ ਉਹਨਾਂ ਨੂੰ ਨਹੀਂ ਪਤਾ ਵੀ 6-7000 ਤਾਂ ਲਵਾਈ ਲੱਗ ਜਾਂਦੀ ਹੈ, ਮੈਂ 12000 ਤੋਂ 6700 ਕਰਤਾ। ਨਹੀਂ, ਜੇ ਕਿਸਾਨ ਦਾ ਪੁੱਤ ਹੋਵੇ ਨਾ ਜੀ ਉਹ ਗੱਲਾਂ ਨਾਲ ਕਿਸਾਨ ਦਾ ਪੁੱਤ ਬਣਦਾ ਵਾ। ਸਾਡਾ ਸੀਐਮ ਸਾਹਿਬ ਅਸੀਂ ਕਹਿੰਦੇ ਵੀ ਜੇ ਕਿਸਾਨ ਦਾ ਪੁੱਤ ਹੋਵੇ ਤੇ ਗਰਾਊਂਡ ਲੈਵਲ ਤੇ ਆਵੇ, ਉਹ ਗਰਾਊਂਡ ਲੈਵਲ ਤੇ ਆ ਕੇ ਤੇ ਲੋਕਾਂ ਦਾ ਦੁੱਖ ਦਰਦ ਸੁਣੇ। ਉਹ ਤਾਂ ਜਿੱਥੇ ਕਿਤੇ ਆਉਂਦਾ ਵਾ ਤੇ ਉਹ ਤਾਂ ਪਹਿਲਾਂ ਹੀ ਲੋਕਾਂ ਨੂੰ ਉੱਥੇ ਚੁੱਕ ਚੁਕਈਆ ਕਰ ਦਿੰਦੇ ਵੀ ਕੋਈ ਵਿਰੋਧ ਨਾ ਕਰੇ, ਕੋਈ ਸਵਾਲ ਨਾ ਪੁੱਛੇ। ਤੇ ਅਸੀਂ ਕਹਿੰਦੇ ਵੀ ਜੇ ਉਹ ਸੀਐਮ ਸਾਹਿਬ ਸਾਡੇ ਕਿਸਾਨ ਦੇ ਪੁੱਤ ਆ, ਇੱਕ ਨਾ ਸੈਂਟਰ ਗਵਰਨਮੈਂਟ ਦੀ ਸਕੀਮ ਆ ਜਿਹੜੀ ਤੁਸੀਂ ਮੁਰਗੀ ਦੀ ਤੇ ਬੱਕਰੀ ਦੀ ਗੱਲ ਕੀਤੀ, ਉਹ ਸੈਂਟਰ ਗਵਰਨਮੈਂਟ ਦੀ ਸਕੀਮ ਉਹਦੇ ਵਿੱਚ ਹੈਗਾ ਲਿਖਿਆ ਵੀ ਮੁਰਗੀ ਦੇ ਇੰਨੇ ਪੈਸੇ ਮਿਲਣਗੇ, ਬੱਕਰੀ ਦੇ ਇੰਨੇ ਪੈਸੇ ਮਿਲਣਗੇ, ਮੱਝ ਦੇ ਇੰਨੇ ਮਿਲਣਗੇ, ਗਾਂ ਦੇ ਇੰਨੇ ਮਿਲਣਗੇ। ਜੇ ਕਿਸੇ ਦੀ ਜ਼ਮੀਨ 'ਚ ਸਿਲਟ ਪੈ ਜਾਂਦੀ ਆ, ਰੇਤ ਪੈ ਗਈ ਆ, ਉਹਨੂੰ ਕੱਢ ਕੇ ਪੱਧਰੀ ਕਰਕੇ ਵਾਹੀਯੋਗ ਬਣਾਉਣ ਵਾਸਤੇ 6700 ਨਹੀਂ 7200 ਰੁਪਈਆ ਪਰ 2.5 ਏਕੜ ਪਰ ਜਿਹੜਾ ਹੈਕਟੇਅਰ ਹੁੰਦਾ ਵਾ 7200 ਰੁਪਈਆ ਮਿਲਦਾ, ਉਹ ਵੀ ਨਹੀਂ ਮਿਲਿਆ। ਜਿਹਦੀ ਜ਼ਮੀਨ ਦੇ ਵਿੱਚ ਪਰ ਹੈਕਟੇਅਰ ਟੋਆ ਪੈ ਜਾਂਦਾ ਉਹਨੂੰ 47000 ਰੁਪਈਆ ਮਿਲਦਾ, ਉਹ ਵੀ ਨਹੀਂ ਮਿਲਿਆ, ਕਿਸੇ ਇੱਕ ਕਿਸਾਨ ਨੂੰ ਨਹੀਂ ਦਿੱਤਾ। ਔਰ ਜਿਹੜਾ 6700 ਰੁਪਈਆ ਵਾ ਉਹ ਵੀ 20-25% ਕਿਸਾਨਾਂ ਨੂੰ ਮਿਲਿਆ, ਬਾਕੀ ਨੂੰ ਉਹ ਵੀ ਨਹੀਂ ਮਿਲਿਆ। ਇਹਨਾਂ ਤੇ ਗਿੱਲੀ ਗਾਲਤੀ ਪਿਛਲੀ ਵਾਰੀ ਆ ਕੇ ਬਿਲਕੁਲ ਲੋਕਾਂ ਨੂੰ ਫਸਲ ਵੀ ਮਾਰੀ ਗਈ। 6700 ਮਿਲਿਆ ਉਹ ਵਾਲਾ, ਫਿਰ 5 ਕਿੱਲਿਆਂ ਦੀ ਕੰਡੀਸ਼ਨ ਵਾਲਾ ਉਹ ਵੀ 20-25% ਲੋਕਾਂ ਨੂੰ ਮਿਲਿਆ, ਬਾਕੀ ਨੂੰ ਨਹੀਂ ਮਿਲਿਆ। ਨਹੀਂ ਮਿਲਿਆ ਉਹ ਵੀ। ਫਿਰ ਅੱਜ ਵੀ ਤਾਂ ਉਹ ਤਾਂ ਉਹ ਦੇਸ਼ ਦਾ ਝੰਡਾ ਫਹਿਰਾਉਂਦੇ ਫਿਰਦੇ ਹੋਣਗੇ ਵੀ ਆਜ਼ਾਦੀ ਆ ਇਸ ਦੇਸ਼ ਦੇ ਵਿੱਚ, ਆ ਆਜ਼ਾਦੀ, ਤੁਹਾਨੂੰ ਆਜ਼ਾਦੀ ਲੱਗਦੀ ਆ? ਇਹ ਵਾਲੀ ਆਜ਼ਾਦੀ ਕੋਈ ਨਹੀਂ ਜੀ, ਇਹ ਤਾਂ ਗੁਲਾਮੀ। ਮੈਂ ਕਹਿੰਦਾ ਇੱਕ ਗੁਲਾਮੀ ਤੋਂ ਵੀ ਭੈੜੀ ਜ਼ਿੰਦਗੀ ਆ, ਗੁਲਾਮੀ ਤੋਂ ਵੀ ਭੈੜੀ ਜ਼ਿੰਦਗੀ। 2 ਸਾਲ ਹਰ ਸਾਲ ਬਾਅਦ ਆ ਜਾਣਾ ਹੜ, ਇਹ ਤਾਂ ਗੁਲਾਮਾਂ ਨਾਲੋਂ ਵੀ ਬੁਰਾ ਹਾਲ। ਇਹ ਤਾਂ ਗੁਲਾਮਾਂ ਨੂੰ ਵੀ ਬੁਰਾ ਹਾਲ ਆ। ਇੱਥੇ ਆ ਕੇ ਜਦੋਂ ਇਹ ਹਾਲਾਤ ਲੋਕਾਂ ਦੇ ਬਣ ਜਾਂਦੇ ਆ, ਲੋਕਾਂ ਨੂੰ ਪਾਣੀ ਉੱਤਰ ਜਾਣਾ ਵਾ, ਕਿਸੇ ਨੇ ਨਹੀਂ ਪੁੱਛਣਾ, ਬਸ ਲੋਕਾਂ ਨੂੰ ਆਪਣੇ ਹਾਲ ਤੇ ਛੱਡ ਦੇਣਾ, ਨਾ ਸਰਕਾਰ ਨੇ ਤੇ ਨਾ ਹੋਰ ਕਿਸੇ ਨੇ। ਇਹੀ ਰਹਿ ਜਾਂਦਾ ਇੱਥੇ ਕੁੱਲ ਮਿਲਾ ਕੇ। ਹੁਣ ਤੁਹਾਡੇ ਉੱਥੇ ਕਹਿਣ ਦਾ ਭਾਵ ਹਾਲਾਤ ਲੋਕਾਂ ਦੇ ਠੀਕ ਨੇ, ਸਿਹਤ ਪੱਖੋਂ ਕਿਹੋ ਜਿਹੀ ਸੁਵਿਧਾ ਮਿਲ ਰਹੀ ਹੈ, ਦਵਾਈਆਂ ਵਗੈਰਾ ਪਹੁੰਚ ਰਹੀਆਂ ਨੇ? ਕਿਉਂਕਿ ਸਿਹਤ ਦਾ ਆਪਾਂ ਸ਼ਾਇਦ ਭੁੱਲ ਜਾਂਦੇ ਆ, ਕੋਈ ਹਰਾ ਚਾਰਾ ਲਿਆਂਦਾ, ਕੋਈ ਪਾਣੀ ਲਿਆਂਦਾ, ਕੋਈ ਖਾਣ ਨੂੰ ਲਿਆਂਦਾ, ਪਰ ਦਵਾਈਆਂ ਦੀ ਸੇਵਾ ਘੱਟ ਹੋ ਰਹੀ ਹੈ। ਅੱਜ ਨਾ ਡਾਕਟਰ ਐਸਡੀਓ ਸਾਹਿਬ ਜਦੋਂ ਆਏ ਆ ਤੇ ਇੱਕ ਵੈਟਰਨਰੀ ਟੀਮ ਸਾਡੇ ਏਰੀਆ 'ਚ ਗਈ ਆ, ਸ਼ਾਇਦ ਹੋ ਸਕਦਾ ਉਹਦੇ ਵਿੱਚ ਹਿਊਮਨ ਵਾਲੇ ਵੀ ਗਏ ਹੋਣ, ਦੂਜੇ ਵੀ ਗਏ ਹੋਣ ਡਾਕਟਰ, ਮੈਨੂੰ ਉਹਦੇ ਬਾਰੇ ਨੌਲੇਜ ਨਹੀਂ, ਪਰ ਅੱਜ ਪਹੁੰਚੇ ਆ। ਪਹਿਲਾਂ ਕੋਈ ਆ ਕਿੰਨੇ ਦਿਨਾਂ ਤੋਂ ਪਾਣੀ ਆਇਆ ਹੋਇਆ? ਪਰ ਟੀਮ ਅੱਜ 5 ਦਿਨ ਹੋ ਗਏ ਸਾਡਾ ਬੰਨ ਟੁੱਟਿਆ ਨੂੰ। ਠੀਕ ਹੈ, ਤੇ ਟੀਮ ਅੱਜ ਆਈ ਹੈ? ਟੀਮ ਅੱਜ ਆਈ ਹੈ ਜੀ। ਇਹ ਚ ਤੁਹਾਨੂੰ ਤਰਾਸਦੀ ਨਹੀਂ ਲੱਗਦੀ ਵੀ ਭਾਈ ਇਹ ਤਾਂ ਰੈਪਿਡ ਐਕਸ਼ਨ ਕਰਨ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਤੇ ਉਹ ਹੁਣ ਪਹੁੰਚ ਰਹੇ ਨੇ? ਅਸੀਂ ਤਾਂ ਇਹ ਗੱਲ ਕਹਿੰਦੇ ਆ ਵੀ ਦੱਸੋ, ਅਸੀਂ ਉਸੇ ਭਾਰਤ ਦੇ ਵਾਸੀ ਆ, ਉਸੇ ਪੰਜਾਬ ਦੇ ਵਾਸੀ ਆ। ਆ ਤੁਸੀਂ ਬੰਨ ਲੱਗਿਆ ਜੀ, ਜਿਹੜੇ ਵੀਰ ਸਾਡੇ ਤੇ ਕਮੈਂਟ ਕਰਦੇ ਆ ਜਾਂ ਇਹ ਗੱਲ ਕਹਿੰਦੇ ਨਾ ਦਰਿਆ ਦੀ ਜ਼ਮੀਨ ਮੱਲੀ ਆ, ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ, ਜਦੋਂ ਤੁਸੀਂ ਬੰਨ ਨਹੀਂ ਸੀ ਲੱਗਿਆ ਉਦੋਂ ਸਾਡੇ ਏਰੀਆ 'ਚ ਪਾਣੀ ਨਹੀਂ ਸੀ ਹੁੰਦਾ। ਆਹ ਏਰੀਆ 'ਚ ਪਾਣੀ ਨਹੀਂ, ਸੁਲਤਾਨਪੁਰ ਲੋਧੀ ਦੀਆਂ ਜਾ ਕੇ ਕੰਧਾਂ ਨਾਲ ਪਾਣੀ ਵੱਜਦਾ ਸੀ, ਪਰ ਸਾਨੂੰ ਤੁਸੀਂ ਬੰਨ ਲਾ ਕੇ ਕੈਰੋਂ ਵੇਲੇ 58-59 ਦੇ ਵਿੱਚ ਤੁਸੀਂ ਬੰਨ ਲਾ ਕੇ ਸਾਨੂੰ ਦਰਿਆ ਵਾਲੇ ਬਣਾਇਆ ਗਿਆ। ਅਸੀਂ ਦਰਿਆ ਵਾਲੇ ਨਹੀਂ, ਨਾ ਅਸੀਂ ਦਰਿਆ ਦੀ ਜ਼ਮੀਨ ਮੱਲੀ। ਦਾ ਭਾਵੇਂ ਪੂਰੇ ਕਹਿ ਲਈਏ ਤਰੀਕੇ ਨਾਲ ਮਾਰਿਆ ਗਿਆ ਤੁਹਾਨੂੰ, ਤੁਸੀਂ ਐਵੇਂ ਨਹੀਂ ਕੁਦਰਤ ਦੀ ਜਦ 'ਚ ਨਹੀਂ ਆਏ। ਨਾ ਕੁਦਰਤ ਦੀ ਜਦ 'ਚ ਨਹੀਂ ਗਏ, ਸਾਨੂੰ ਤਾਂ ਬੰਨ ਕੇ ਤੁਸੀਂ ਬੰਨ ਲਾ ਕੇ ਦਰਿਆ ਵਾਲੇ ਬਣਾਇਆ। ਜੇ ਤੁਸੀਂ ਬੰਨ ਨਾ ਹੋਵੇ, ਅਸੀਂ ਦਰਿਆ ਵਾਲੇ ਨਹੀਂ, ਅਸੀਂ ਕਿਸੇ ਤੋਂ ਕੁਝ ਨਾ ਮੰਗੀਏ, ਸਾਡੀ ਜ਼ਮੀਨ 'ਚ ਪਾਣੀ ਨਾ ਹੋਵੇ, ਸੁਲਤਾਨਪੁਰ ਲੋਧੀ ਤੱਕ ਪਾਣੀ ਜਾਵੇ। ਪਰ ਇੱਕ ਸਵਾਲ ਵੀ ਬੇਨਤੀ ਸਰਕਾਰ ਨੂੰ ਕਰਨਾ ਚਾਹੁੰਦੇ ਜੀ। ਸਰਕਾਰ ਪਾਲਿਸੀਆਂ ਬੜੀਆਂ ਬਣਾਉਂਦੀ ਜਿਨ੍ਹਾਂ ਦਾ ਵਿਰੋਧ ਵੀ ਹੁੰਦਾ। ਲੈਂਡ ਪੂਲਿੰਗ ਪਾਲਿਸੀ ਬਣਾਈ, ਡਿਵੈਲਪ ਕਹਿੰਦੇ ਸੀ ਅਸੀਂ ਪੰਜਾਬ ਨੂੰ, ਸ਼ਹਿਰਾਂ ਨੂੰ ਡਿਵੈਲਪ ਕਰਨਾ। ਮੈਂ ਇਹ ਗੱਲ ਕਹਿਣਾ ਵੀ ਸਾਡੇ ਏਰੀਆ ਨੂੰ ਡਿਵੈਲਪ ਕਰ ਦਿਓ, ਲਿਆਓ ਪਾਲਿਸੀ ਇੱਥੇ। ਜੇ ਤੁਸੀਂ ਕਹਿੰਦੇ ਜੇ ਵੀ ਇੱਥੇ ਦਰਿਆ ਵਗਣ ਵਾਸਤੇ ਇੰਨੀ ਜਗ੍ਹਾ ਛੱਡੀ ਆ, ਕਿਹਨੇ ਛੱਡੀ ਆ? ਛੱਡੀ ਤਾਂ ਕਿਸੇ ਨੇ ਵੀ ਨਹੀਂ। ਤੁਸੀਂ ਬੰਨ ਲਾ ਕੇ ਵੇਖ ਲਿਆ ਵੀ ਇੰਨਾ ਏਰੀਆ ਰਹਿੰਦੀ ਹੈ। ਅਸੀਂ ਕਹਿੰਦੇ ਆ ਵੀ ਇੱਥੇ ਕੋਈ ਪਾਲਿਸੀ ਇਦਾਂ ਦੀ ਲਿਆਓ, ਇਹਨੂੰ ਅਕਵਾਇਰ ਕਰੋ। ਜਿਵੇਂ ਤੁਸੀਂ ਰੋਡਾਂ ਵਾਸਤੇ ਜ਼ਮੀਨ ਅਕਵਾਇਰ ਕਰਦੇ ਜੇ, ਕਲੋਨੀਆਂ ਵਾਸਤੇ ਕਰਦੇ ਜੇ, ਇਦਾਂ ਹੀ ਸਾਡੇ ਏਰੀਏ ਦੀ ਇਹ ਦਰਿਆ ਵਾਸਤੇ ਜ਼ਮੀਨ ਅਕਵਾਇਰ ਕਰ ਲਓ। ਜ਼ਮੀਨ ਵੱਟੇ ਜ਼ਮੀਨ ਚਾਹੁੰਦੇ ਹੋ ਜਾਂ ਪੈਸੇ? ਨਹੀਂ, ਅਸੀਂ ਕਹਿੰਦੇ ਆ ਵੀ ਜ਼ਮੀਨ ਵੱਟੇ ਜ਼ਮੀਨ ਦੇ ਦੇਣ ਤਾਂ ਸਭ ਤੋਂ ਬਿਹਤਰ ਆ, ਨਹੀਂ ਤਾਂ ਸਾਨੂੰ ਇੱਥੋਂ ਪੈਸੇ ਹੀ ਦੇ ਦੇਣ, ਜ਼ਮੀਨ ਦੇ ਪੈਸੇ ਹੀ ਦੇ ਦੇਣ, ਇੱਥੇ ਦਰਿਆ ਵਗਾ ਲੈਣ। ਆਹ ਜਿਹੜਾ ਦਰਿਆ ਕਹਿੰਦੇ ਤੁਸੀਂ, ਇੱਥੇ ਦਰਿਆ ਦੀ ਜ਼ਮੀਨ ਆ, ਦਰਿਆ ਦੀ ਜ਼ਮੀਨ ਹੀ ਜ਼ਮੀਨ ਸਾਡੀ ਆ, ਦਰਿਆ ਤੋਂ ਕਬਜ਼ਾ ਛਡਾ ਦੇਣ ਸਾਡਾ, ਠੀਕ ਹੈ ਨਾ, ਸਾਡੀ ਜ਼ਮੀਨ ਤੋਂ ਕਬਜ਼ਾ ਛਡਾ ਦੇਣ ਤੇ ਜਿੰਨੇ ਏਰੀਏ ਦੇ ਵਿੱਚ ਦਰਿਆ ਵਗਾਉਣਾ ਵਗਾ ਲੈਣ। ਠੀਕ ਹੈ, ਐਸ ਤੁਸੀਂ ਬੰਨ ਤੋਂ ਲੈ ਕੇ ਤਰਨਤਾਰਨ ਦਾ ਜਿਹੜਾ ਢਾਏ ਦਾ ਏਰੀਆ ਵਾ 7 ਕਿਲੋਮੀਟਰ ਦਾ ਫਾਸਲਾ, ਗੋਇੰਦਵਾਲ ਸਾਹਿਬ ਦਾ ਪੁਲ ਆ ਉਹ 2200 ਮੀਟਰ ਦਾ ਫਾਸਲਾ, ਉੱਥੋਂ ਪਾਣੀ ਲੰਘ ਕੇ ਆਉਂਦਾ, ਤੇ ਸਾਡਾ 7 ਕਿਲੋਮੀਟਰ ਕਿਉਂ ਰੱਖਿਆ? ਇਹਨੂੰ ਵੀ ਖੋਲ ਦਿੱਤਾ। ਹਾਂ, ਇਹਨਾਂ ਖੋਲ ਦਿੱਤਾ। ਅਸੀਂ ਕਹਿੰਦੇ ਵੀ ਉੱਥੇ ਕਿਲੋਮੀਟਰ 2 ਕਿਲੋਮੀਟਰ ਜਿੰਨੇ ਏਰੀਏ ਤੁਸੀਂ ਦਰਿਆ ਵਗਾਉਣਾ, ਉਹਨਾਂ ਕਿਸਾਨਾਂ ਨੂੰ ਜ਼ਮੀਨ ਦੇ ਪੈਸੇ ਦਿਓ, ਉਹ ਜਿੱਥੇ ਮਰਜ਼ੀ ਜਾਣ, ਅਸੀਂ ਵਿਰੋਧ ਨਹੀਂ ਕਰਦੇ, ਸਾਨੂੰ ਪੈਸੇ ਲਿਆਉਣੀਆਂ ਕਿਹਨੇ ਨੇ ਪਾਲਿਸੀਆਂ? ਦਿਮਾਗ ਲਾਉਂਦੀ ਕਿੱਥੇ ਆ ਸਰਕਾਰ? ਲੈਂਡ ਪੂਲਿੰਗ ਕਰਕੇ ਤੇ ਤਾਂ ਦਿਮਾਗ ਲਾ ਲਿਆ। ਆਹ ਕੰਮਾਂ ਤੇ ਨਹੀਂ ਲੱਗਦਾ ਵੀ ਹਰੇਕ ਵਾਰੀ ਲੋਕ ਮਰਦੇ ਨੇ? ਵੇਖੋ, ਜਿੱਥੋਂ ਉਹਨਾਂ ਦਾ ਫਾਇਦਾ ਹੁੰਦਾ ਨਾ, ਉਹ ਪਾਲਿਸੀਆਂ ਉਹ ਲੈ ਕੇ ਆਉਂਦੇ।
ਮਤਲਬ ਲੋਕਾਂ ਦੇ ਹਿੱਤ ਪਰ ਵਿੱਚ। ਸਰਕਾਰ ਤਾਂ ਕਹਿੰਦੇ ਲੋਕਤੰਤਰ 'ਚ ਲੋਕਾਂ ਦੀ, ਲੋਕਾਂ ਲਈ, ਲੋਕਾਂ ਦੁਆਰਾ ਸਰਕਾਰ ਹੁੰਦੀ ਹੈ। ਨਹੀਂ, ਇਹ ਤਾਂ ਸਭ ਕਹਿਣ ਦੀਆਂ ਗੱਲਾਂ ਨੇ, ਇਹ ਤਾਂ ਸਾਰੀਆਂ ਕਹਿਣ ਦੀਆਂ ਗੱਲਾਂ ਨੇ। ਵੈਸੇ ਜੇ ਵੇਖਿਆ ਜਾਵੇ ਤੇ ਹੋਣਾ ਤੇ ਐਵੇਂ ਹੀ ਚਾਹੀਦਾ, ਜਿਹੜੀ ਸਰਕਾਰ ਆਉਂਦੀ ਆ ਉਹ ਲੋਕਾਂ ਵਾਸਤੇ ਹੋਵੇ, ਪਰ ਜਿੰਨੀਆਂ ਵੀ ਸਰਕਾਰਾਂ ਆਉਂਦੀਆਂ ਲੋਕਾਂ ਵਾਸਤੇ ਨਹੀਂ ਹੁੰਦੀਆਂ। ਉਹ ਜਦੋਂ ਪਾਵਰ ਚ ਆਉਂਦੇ ਆ ਆਪਣੇ ਬਿਜ਼ਨਸ ਵਧਾਉਣ ਦਾ ਕਰਕੇ ਪਾਵਰ ਹੱਥ ਚ ਲੈਂਦੇ। ਇਹੀ ਗੱਲ ਹੈ, ਇਹੀ ਗੱਲ ਆ। ਫਿਰ ਅੰਤ ਚ ਸੁਨੇਹਾ ਤੁਸੀਂ ਦੇ ਦਿਓ, ਕੀ ਕਹਿਣਾ ਚਾਹੁੰਦੇ ਹੋ? ਇੱਕ ਪਿੰਡ ਦੇ ਵਿੱਚ ਤੁਸੀਂ ਰਹਿੰਦੇ ਹੋ, ਇੱਕ ਵਾਰੀ ਨਾਮ ਵੀ ਦੱਸ ਦਿਓ ਤੇ ਉੱਥੇ ਕਿਹੋ ਜੀ ਲੋੜ ਹੈ ਇਹ ਜ਼ਰੂਰ ਦੱਸ ਦਿਓ ਆਲੇ ਦੁਆਲੇ। ਮੇਰਾ ਨਾਮ ਪਹਿਲਾਂ ਵੀ ਦੱਸਿਆ ਹੈ, ਕੁਲਦੀਪ ਸਿੰਘ ਸਾਂਗਰਾ, ਨੰਬਰਦਾਰ, ਪਿੰਡ ਸਾਂਗਰਾ, ਤਹਿਸੀਲ ਸੁਲਤਾਨਪੁਰ ਲੋਧੀ, ਡਿਸਟ੍ਰਿਕਟ ਕਪੂਰਥਲਾ। ਸੁਨੇਹਾ ਇਹ ਦੇਣਾ ਚਾਹੁੰਦੇ ਆ ਵੀ ਜਦੋਂ ਸਾਨੂੰ ਹਰ ਸਾਲ ਹੜ੍ਹ ਦੀ ਮਾਰ ਪੈਂਦੀ ਆ, ਅਸੀਂ ਸਾਡੀਆਂ ਆਪਣੀਆਂ ਮਾਲਕੀ ਜ਼ਮੀਨਾਂ ਨੇ, ਉਹਨਾਂ ਦੇ ਵਿੱਚ ਅਸੀਂ ਕਾਸ਼ਤ ਕਰਦੇ ਹਾਂ, ਫਸਲ ਦੀ ਕਾਸ਼ਤ ਕਰਦੇ ਹਾਂ, ਸਾਨੂੰ ਜਾਣ ਕੇ ਡੋਬਿਆ ਜਾਂਦਾ। ਵੇਖੋ, ਹਰੀਕੇ ਹੈੱਡਵਰਕਸ ਤੋਂ ਪਾਣੀ ਰਿਲੀਜ਼ ਨਹੀਂ ਅੱਗੇ ਕਰਦੇ। ਜਿਹੜੀ ਇਹਨਾਂ ਦੀ ਸਰਕਾਰੀ ਰਿਪੋਰਟ ਆ ਉਹਦੇ ਮੁਤਾਬਕ ਇੱਥੇ ਜਦੋਂ ਦਾ ਪਾਣੀ ਚੜਿਆ 13 ਲੱਖ ਕਿਊਸਕ ਪਾਣੀ ਆਇਆ ਇੱਥੇ। ਅੱਛਾ ਜੀ। ਇਸ ਏਰੀਏ 'ਚ ਤੇ ਹਰੀਕੇ ਹੈੱਡਵਰਕਸ ਤੋਂ ਕਿੰਨਾ ਕੀਤਾ? 3 ਲੱਖ ਕਿਊਸਕ ਇਹਨਾਂ ਨੇ ਡਾਊਨ ਸਟਰੀਮ ਨੂੰ ਤੇ 2.5 ਲੱਖ ਕਿਊਸਕ ਕੀਤਾ ਨਹਿਰਾਂ ਨੂੰ। ਕਿੰਨਾ? 5.5 ਲੱਖ ਹੋ ਗਿਆ। ਤੇ ਬਾਕੀ 7.5 ਲੱਖ ਪਾਣੀ ਕਿੱਥੇ ਆ? ਉਹ ਤਾਂ ਸਾਡੇ ਖੇਤਾਂ 'ਚ ਆ, ਉਹ ਸਾਡੇ ਘਰਾਂ 'ਚ ਆ। ਤੇ ਫਿਰ ਇਹਨਾਂ ਨੇ ਕਿਉਂ ਨਹੀਂ ਰਿਲੀਜ਼ ਕੀਤਾ ਅੱਗੇ? ਇਹ ਸਰਕਾਰ ਦੀ ਫੇਲੀਅਰ ਹੀ ਹੈ ਨਾ। ਤਾਲਮੇਲ ਦੀ ਵੀ ਕਮੀ ਹੈ। ਤਾਲਮੇਲ ਦੀ ਕਮੀ ਹੈ। ਸਰਕਾਰ ਨੂੰ ਪਤਾ ਹੀ ਨਹੀਂ ਵੀ ਇਹ ਇੱਥੇ ਵੀ ਕੁਝ ਗਰਾਊਂਡ ਲੈਵਲ ਤੇ ਵੀ ਕਰਨਾ। ਅਫਸਰਾਂ ਨੂੰ ਪੁੱਛ ਕੇ ਸਰਕਾਰ ਥੋੜੀ ਚੱਲਦੀ ਆ। ਜੇ ਆਪਣੀ ਸਟੱਡੀ ਕੋਈ ਹੋਵੇ ਸਰਕਾਰ ਦੀ ਤਾਂ ਅਫਸਰਾਂ ਨੂੰ ਇਹ ਹਦਾਇਤਾਂ ਕਰੇ ਵੀ ਆਹ ਕੰਮ ਤੁਸੀਂ ਇਸ ਤਰੀਕੇ ਨਾਲ ਕਰਨਾ। ਧੰਨਵਾਦ ਜੀ, ਧੰਨਵਾਦ ਬਹੁਤ ਬਹੁਤ। ਤੁਸੀਂ ਕਹਿੰਦੇ ਹੋ ਸਰਦਾਰ ਸਾਹਿਬ, ਤੁਸੀਂ ਕੱਲ ਵੀ ਤੁਹਾਨੂੰ ਦੇਖਿਆ ਸੀ ਇੱਥੇ ਸੇਵਾ ਕਰ ਰਹੇ ਹੋ ਜਾਂ ਫਿਰ ਤੁਹਾਡੇ ਪਿੰਡ ਨੇ ਅੱਗੇ ਜੀ? ਸਾਡਾ ਏਰੀਆ ਇਹੋ ਹੈ ਜੀ। ਠੀਕ, ਕਿਹੜਾ ਪਿੰਡ ਹੈ ਤੁਹਾਡਾ? ਬਹੁਪੁਰ ਕਦੀਮ ਆ, ਸਾਰੇ ਪਿੰਡ ਸਾਡੇ ਹੀ ਹੈ। ਸਾਡੇ ਵੀਰ ਭਰਾ ਹੀ ਆ ਸਾਰੇ। ਕੀ ਤੁਹਾਡੇ ਪਿੰਡ ਜਦ ਚ ਆਏ ਨੇ ਇਹਦੇ ਚ ਕਿੰਨਾ ਕੁ ਨੁਕਸਾਨ ਹੋ ਗਿਆ? ਨੁਕਸਾਨ ਸਾਰੇ ਹੋ ਗਿਆ, 100% ਹੋ ਗਿਆ। ਜਿਹੜਾ ਸਵਾਲ ਅਸੀਂ ਸਾਰਿਆਂ ਨੂੰ ਕਰ ਰਹੇ ਹਾਂ ਵੀ ਠੀਕ ਹੈ, ਲੋਕ ਮਦਦ ਕਰ ਰਹੇ ਨੇ, ਲੋਕਾਂ ਦਾ ਇਹ ਤਰੀਕਾ ਵੀ ਹੈ, ਪੰਜਾਬ ਦੇ ਖਾਸੇ 'ਚ ਇਹ ਚੀਜ਼ ਹੈ। ਪਰ ਜਿਹੜੀ ਸਰਕਾਰ ਹੈ ਜਿਹਦਾ ਫਰਜ਼ ਹੁੰਦਾ ਲੋਕਾਂ ਦੀ ਰੱਖਿਆ ਕਰਨਾ, ਉਹ ਪਹੁੰਚੀ ਸਰਕਾਰ ਰੱਖਿਆ ਕਰਨ? ਸਰਕਾਰ ਪਹੁੰਚੀ ਸੀ। ਜਿਵੇਂ ਆਪਾਂ ਇੱਕ ਛੋਟਾ ਬੱਚਾ ਨਹੀਂ ਹੁੰਦਾ ਵੀ ਉਹ ਰੋਂਦਾ ਤੇ ਚਾਹੇ ਮਾਂ ਉਹਨੂੰ ਦੁੱਧ ਦਿੰਦੀ, ਚਾਹੇ ਆਪਾਂ ਉਹਨੂੰ ਆਖਦੇ ਬੱਚਾ ਤੈਨੂੰ ਕੋਈ ਟੌਫੀ ਦੇ ਦੇਣੇ, ਕੋਈ ਸਰਕਾਰ ਕਰਦੀ ਉਹ ਕੰਮ। ਆਰ ਲਾ ਦਿੰਦੀ ਆ, ਆਉਂਦੀ ਆ, 1-2 ਬੋਰੇ ਦਿੰਦੀ ਆ, ਬੈਗ ਦਿੰਦੀ ਆ ਤੇ ਫੋਟੋਆਂ ਖਿਚਾ ਕੇ ਚਲੀ ਜਾਂਦੀ। ਤੁਸੀਂ ਇੱਥੇ ਦੇਖ ਲਓ ਵੀ ਸਰਕਾਰ ਦਾ ਕੋਈ ਉੱਚ ਅਧਿਕਾਰੀ ਹੈ ਨਹੀਂਗਾ। ਛੋਟੇ ਅਧਿਕਾਰੀ ਹੈਗੇ ਆ, ਪਟਵਾਰੀ ਹੈਗਾ, ਡੀਸੀ, ਉੱਚ ਅਧਿਕਾਰੀ ਕੋਈ ਵੀ ਨਹੀਂ। ਜੇ ਬਾਈ ਚਾਂਸ ਕੋਈ ਨੁਕਸਾਨ ਹੁੰਦਾ ਕੋਈ ਵੀ ਹੈ ਨਹੀਂਗਾ ਇੱਥੇ। ਐਂਬੂਲੈਂਸ ਹੈਗੀ, ਉਹ ਪਤਾ ਨਹੀਂ ਹੁਣ ਚਲੇਗੀ, ਮੈਨੂੰ ਲੱਗਦਾ ਉਹ ਵੀ ਚਲੇਗੀ ਹੋਣੀ। ਵੀ ਉਹ ਤੁਹਾਨੂੰ ਪਤਾ ਵੀ ਇੱਥੇ ਉਹ ਫਾਰਮੈਲਿਟੀ ਪੂਰੀ ਕਰਨ ਆਉਂਦੇ ਆ, ਵੀਡੀਓ ਬਣਾਉਣ ਆਉਂਦੇ ਆ, ਸਰਕਾਰ ਤਾਂ ਹੀ ਪਹੁੰਚਾਉਂਦੇ ਵੀ ਅਸੀਂ ਉੱਥੇ ਗਏ ਆ। ਸਰਕਾਰ ਨੂੰ ਇਹ ਚਾਹੀਦਾ ਵੀ ਲਾਈਫ ਆ ਬਣ ਕੇ ਇੱਥੇ ਵੇਖੇ। ਮੁੱਖ ਮੰਤਰੀ ਸਾਹਿਬ ਦਾ ਕੋਈ ਬਿਆਨ ਨਹੀਂ ਆਇਆ? ਤੁਸੀਂ 5 ਦਿਨ ਤੋਂ ਰੋਲ ਰਹੇ ਹੋ ਇੱਥੇ? ਕੋਈ ਨਹੀਂ ਬਿਆਨ ਆਇਆ ਮੁੱਖ ਮੰਤਰੀ, ਕੋਈ ਤੱਕ ਬਿਆਨ ਨਹੀਂ ਆਇਆ ਅਜੇ ਤੱਕ। ਅਸੀਂ ਸੋਮਵਾਰ ਤੋਂ ਇੱਥੇ ਤੜਫ ਰਹੇ ਹਾਂ ਤੇ ਪਹਿਲੀ ਗੱਲ ਤਾਂ ਸਾਨੂੰ ਤਾਂ ਮਹੀਨਾ ਹੋ ਗਿਆ ਤੜਫਦੇ। ਪ੍ਰਸ਼ਾਸਨ ਸਾਡੇ ਕੋਲ ਪਹੁੰਚਿਆ, ਪਰ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਜਦੋਂ ਮਹੀਨਾ ਹੋ ਗਿਆ ਅਸੀਂ ਕਹਿੰਦੇ ਵੀ ਪਾਣੀ ਤੁਹਾਡਾ ਵੱਧਦਾ ਹੈ, ਹਰੀਕੇ ਤੋਂ ਹੈਡ ਤੋਂ ਰਿਲੀਜ਼ ਕਰੋ। ਪ੍ਰਸ਼ਾਸਨ ਨੇ ਟਸ ਤੋਂ ਮਸ ਨਹੀਂ ਕੀਤੀ। ਇਹ ਤਾਂ ਉਲਟ ਹੁੰਦੀ ਹੈ ਗੱਲ। ਉਲਟਾ ਪ੍ਰਸ਼ਾਸਨ ਦੱਸਦਾ ਹੁੰਦਾ ਵੀ ਭਾਈ ਪਾਣੀ ਵੱਧ ਰਿਹਾ, ਆਪਣਾ ਬਚਾਅ ਦਾ ਪ੍ਰਬੰਧ ਕਰੋ। ਉਲਟਾ ਤੁਸੀਂ ਦੱਸ ਰਹੇ ਸੀ ਪ੍ਰਸ਼ਾਸਨ ਨੂੰ ਨਹੀਂ ਪਤਾਗਾ। ਪ੍ਰਸ਼ਾਸਨ ਨੂੰ ਫਿਰ ਤੁਸੀਂ ਦੱਸ। ਸਾਡੇ ਤੋਂ ਪੜਿਆ ਜ਼ਰੂਰ ਜ਼ਿਆਦਾ ਹੋਊਗਾ, ਪਰ ਜਿੰਨੀ ਸਾਡੇ ਏਰੀਏ 'ਚ ਲੋਕਾਂ ਨੂੰ ਨੌਲੇਜ ਆ ਨਾ, ਉਦੋਂ ਪ੍ਰਸ਼ਾਸਨ ਤੋਂ ਘੱਟ ਆ। ਅਸੀਂ ਕਹਿੰਦੇ ਵੋਟ ਤੁਹਾਡਾ, ਬੰਦੇ ਸਾਡੇ, ਲਾਈਵ ਵੀਡੀਓ ਕਰੋ, ਹਰੀਕਾ ਤੱਕ ਚੱਲੋ। ਅਸੀਂ ਗਲਤ ਹੋਏ ਤਾਂ ਸਾਨੂੰ ਡਰ ਨਾ ਦਿਓ, ਜੇ ਸਰਕਾਰ ਗਲਤ ਹੋਈ ਤਾਂ ਸਰਕਾਰ ਆਪਦਾ ਜੋ ਵੀ ਜਨਤਾ ਕਹੂਗੀ ਫਿਰ ਭੁਗਤਣਾ ਪਊਗਾ। ਅਸੀਂ ਇਹ ਬੜੇ ਵੀਡੀਓ 'ਚ ਕਿਹਾ, ਬੜੇ ਪੱਤਰਕਾਰਾਂ ਨੂੰ ਕਿਹਾ, ਪਰ ਸਰਕਾਰ ਉਸ ਪਾਸੇ ਨਹੀਂ ਆਉਂਦੀ। ਸਰਕਾਰ ਨੇ ਤਾਂ ਬਿਆਨ ਵੀ ਨਹੀਂ ਦਿੱਤਾ, ਮੁੱਖ ਮੰਤਰੀ ਸਾਹਿਬ ਦਾ ਕੋਈ ਬਿਆਨ ਨਹੀਂ ਆਇਆ ਹਾਲੇ ਹੜ੍ਹ ਦੇ ਬਾਰੇ 'ਚ। ਜੇ ਬਿਆਨ ਨਹੀਂ ਆਇਆ ਤਾਂ ਉਹਨਾਂ ਦੇ ਭਾਅ ਦਾ ਤਾਂ ਫਿਰ ਹੜ੍ਹ ਆਇਆ ਹੀ ਨਹੀਂ, ਫਿਰ ਮੁਆਵਜ਼ਾ ਕਿੱਥੋਂ ਲਾਉਂਗੇ? ਨਹੀਂ, ਅਸੀਂ ਮੰਗਦੇ ਵੀ ਨਹੀਂ, ਸਾਨੂੰ ਆਸ ਵੀ ਨਹੀਂ ਗੀ। 23 'ਚ ਆਇਆ ਸੀ ਹੜ੍ਹ, ਸਰਕਾਰ ਨੇ ਕੁਛ ਨਹੀਂ ਦਿੱਤਾ, ਕੁਛ ਵੀ ਨਹੀਂ ਸਰਕਾਰ ਨੇ ਦਿੱਤਾ ਸਾਨੂੰ। ਸਰਕਾਰ ਕਹੇ ਨਾ ਵੀ ਅਸੀਂ ਪੈਸਾ ਵੰਡਿਆ, ਇਹ ਕਹਿੰਦੇ ਰਿਪੋਰਟ ਆਪਦੀ ਲਿਆਓ, ਜਨਤਾ ਸਾਡੀ ਇੱਥੇ ਇਕੱਠੀ ਹੋ ਜਾਊਗੀ, ਕਿਹੜੇ ਬੰਦੇ ਨੂੰ ਤੁਸੀਂ ਦਿੱਤਾ, ਕਿਹੜੇ ਨੂੰ ਨਹੀਂ ਦਿੱਤਾ। ਹਾਂਜੀ, ਪਤਾ ਲੱਗ ਜਾਊਗਾ। ਲਾਈਵ ਤੁਸੀਂ ਚਲਾ ਦਿਓ। ਪਿੰਡਾਂ ਦੇ ਨਾਮ ਦੱਸ ਦਿਓ ਮਾੜਾ ਜਿਹਾ। ਇਹ ਪਿੰਡ 16-17 ਪਿੰਡ ਹੈਗੇ, ਕਈਆਂ ਪਿੰਡਾਂ ਦਾ ਨਾਮ ਵਾਲਾ ਮੈਨੂੰ ਆਉਂਦਾ ਨਹੀਂ। ਬਹੁਪੁਰ, ਕਦੀਮ, ਜਦੀਦ, ਸਾਂਗਰਾ, ਭੈਣੀ ਮਹਮਦਾਬਾਦ, ਗੋਰੇਵਾਲ, ਭੈਣੀ ਹੁਸੇਕਾਂ, ਬੜੇ ਪਿੰਡ ਇਦਾਂ ਦੇ ਨਿੱਕੇ ਪਿੰਡ ਬਹੁਤ ਨੇ। ਧੰਨਵਾਦ। ਸੋ ਇਹ ਧਰਾਤਲ ਦੀ ਰਿਪੋਰਟ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਸਾਡੇ ਨਾਲ ਸਿੱਧੇ ਤਰੀਕੇ ਨਾਲ ਆ ਕੇ ਇਹ ਚੀਜ਼ਾਂ ਤੇ ਗੱਲਬਾਤ ਕਰ ਸਕਦੀ ਹੈ ਕਿ ਕਿੰਨੀ ਇੱਥੇ ਮਦਦ ਪਹੁੰਚੀ ਹੈ ਤੇ ਕਿੰਨੀ ਨਹੀਂ। ਜਿਹੜਾ ਇਹ ਲੋਕਤੰਤਰ ਦਾ ਢੋਲ ਪਿੱਟਿਆ ਜਾਂਦਾ ਉਹ ਲੋਕਤੰਤਰ ਤੁਸੀਂ ਇੱਥੇ ਦੇਖ ਸਕਦੇ ਹੋ। ਲੋਕ ਪਿੱਟ ਰਹੇ ਨੇ, ਲੋਕ ਬਿਲਕ ਰਹੇ ਨੇ। ਧਰਾਤਲ ਦੀ ਤਸਵੀਰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਕਿਵੇਂ ਲੱਗੀ ਹੈ? ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਦਿਓ। ਧੰਨਵਾਦ।